ਵਾਹ ਰੱਬਾ ਤੇਰੇ ਰੰਗ, ਤੇਰੀਆਂ ਤੂੰ ਹੀ ਜਾਣਦਾ। ਅੱਜ ਮੇਰੇ ਅੱਬੇ ਦਾ ਕਾਰ ਐਕਸੀਡੈਂਟ ਨਾ ਹੋਇਆ ਹੁੰਦਾ ਤੇ ਉਹਦਾ ਸਾਇਆ ਮੇਰੇ ਸਿਰ ਤੇ ਹੁੰਦਾ ਤੇ ਮੇਰੀਆਂ ਵੀ ਲੱਤਾਂ ਨਾ ਟੁੱਟਦੀਆਂ। ਜਿਸ ਬੰਦੇ ਨੇ ਸਾਰੀ ਉਮਰ ਆਪਣੇ ਨੱਕ ਤੇ ਮੱਖੀ ਨਹੀਂ ਬਹਿਣ ਦਿੱਤੀ ਤੇ ਪਿੰਡ ਦੇ ਹਰ ਕੰਮ 'ਚ ਵੱਧ ਚੜ ਕੇ ਹਿੱਸਾ ਲਿਆ ਤੇ ਲੋਕਾਂ ਦੇ ਧੀਆਂ ਭੈਣਾਂ ਦੇ ਰਿਸ਼ਤੇ ਕਰਾਏ ਤੇ ਅੱਜ ਉਹਦੇ ਹੀ ਘਰ ਫਾਕਿਆਂ ਨੇ ਡੇਰਾ ਪਾ ਲਿਆ। ਜੇ ਅੱਜ ਮੇਰੀਆਂ ਲੱਤਾਂ ਸਹੀ ਹੁੰਦੀਆਂ ਤੇ ਆਪਣਾ ਪੇਟ ਪਾਲਣ ਲਈ ਮੈਂ ਖੁਦ ਹੀ ਕੋਈ ਰੋਜ਼ਗਾਰ ਕਰ ਲੈਂਦੀ। ਅੱਛਾ ਰੱਬਾ, ਮੇਰੇ ਲਈ ਕੁਝ ਤੂੰ ਬਿਹਤਰ ਹੀ ਸੋਚਿਆ ਹੋਏਗਾ। ਚਲੋ ਠੀਕ ਹੈ, ਮੈਂ ਦੁਬਾਰਾ ਫੋਨ ਕਰਦਾ ਤੁਹਾਨੂੰ। ਇਹ ਕੀ ਕੀਤਾ ਬੰਦਿਆਂ ਨੇ ਜ਼ਮੀਨਾਂ ਦੇ ਨਾਲ ਹੈ? ਇਹ ਮੁਲਾਜ਼ਮਾਂ ਦੀ ਵੀ ਨਾ ਸਮਝ ਨਹੀਂ ਲੱਗਦੀ। ਇਹ ਜਿੰਨੀ ਦੇਰ ਤੱਕ ਸਿਰ ਦੇ ਨਾ ਖਲੋਈਏ ਜ਼ਮੀਨਾਂ ਦਾ ਖਿਆਲ ਨਹੀਂ ਕਰਦੇ। ਪੈਸੇ ਲੈਣ ਤੇ 4 ਦਿਨ ਪਹਿਲੇ ਹੀ ਆ ਜਾਂਦੇ ਆ ਵੀ ਚੌੜ ਸਾਹਿਬ ਘਰ ਦਾਣੇ ਮੁੱਕੇ ਪਏ ਆ, ਚੌੜ ਸਾਹਿਬ ਘਰ ਦੀ ਬਿਮਾਰ ਆ ਹੈ, ਤੇ ਜ਼ਮੀਨਾਂ ਦਾ ਖਿਆਲ ਨਹੀਂ ਕਰਦੇ। ਨਾ ਮਹਾਰਾਜੇ ਇਹਨਾਂ ਨੂੰ ਪੁੱਛਣਾ ਪੈਣਾ ਵਾ। ਹੋਰ ਗੱਲ ਓਹੋ, ਕੀ ਮੁਕੱਦਰਾਂ ਨੇ ਖੇਡ ਖੇਡੀ ਸਾਡੇ ਯਾਰ ਦੇ ਨਾਲ। ਜਵਾਨੀ 'ਚ ਹੀ ਮਰ ਗਿਆ ਵਾ। ਇੱਕੋ ਦੀ ਧੀ ਵਿਚਾਰੇ ਦੀ, ਤੇ ਉਹਦੀਆਂ ਵੀ ਐਕਸੀਡੈਂਟ ਨਾਲ ਲੱਤਾਂ ਟੁੱਟ ਗਈਆਂ। ਅੱਜ ਉਹ ਇਸ ਰਕਬੇ ਦੇ ਹੁੰਦਾ ਤੇ ਇਸ ਰਕਬੇ ਦੇ ਉੱਤੇ ਲਹਿਰਾਂ ਬਹਿਰਾਂ ਲੱਗੀਆਂ ਹੋਣੀਆਂ ਸੀ। ਚਲੋ, ਨਾ ਬੰਦਾ ਰਿਹਾ ਨਾ ਜ਼ਮੀਨਾਂ ਰਹੀਆਂ। ਮੈਂ ਵੀ ਆਪਣੇ ਕੰਮ 'ਚ ਇੰਨਾ ਮਸਰੂਫ ਵੀ ਅਜੇ ਤੱਕ ਜਾ ਕੇ ਆਪਣੀ ਧੀ ਦਾ ਪਤਾ ਹੀ ਨਹੀਂ ਲਿਆ ਵੀ ਤੂੰ ਕਿਹੜੇ ਹਾਲ 'ਚ ਰਹਿ ਰਹੀ ਹੈ। ਆਇਆ ਤੇ ਹੈਗਾ ਹੀ ਆ ਜ਼ਮੀਨਾਂ ਦੇ, ਕਿਉਂ ਨਾ ਜਾਣਦੇ ਆ ਉਹਦਾ ਪਤਾ ਕਰੀ ਜਾਈਏ। ਕੌਣ ਹੈ? ਬੂਆ ਖੁੱਲਾ, ਆ ਜਾਓ। ਉਹ ਪੁੱਤ ਚਾਚਾ ਹਸ਼ਮਤ ਤੇਰਾ। ਚਾਚਾ ਹਸ਼ਮਤ ਲੰਘ ਗਿਆ। ਪੁੱਤ ਬੂਹਾ ਖੁੱਲਾ ਹੀ ਰੱਖਿਆ ਵਾ। ਚਾਚਾ ਇੱਥੇ ਕਿਹੜਾ ਕਿਸੇ ਨੇ ਆ ਕੇ ਕੋਈ ਲੁੱਟਣਾ। ਇੱਥੇ ਕੀ ਹੈ, ਖੁੱਲਾ ਵੀ ਰਹੇਗਾ ਤੇ ਫਿਰ ਕੀ ਹੈ। ਕੀ ਹਾਲ ਆ ਪੁੱਤ? ਚੰਗਾ ਵਾ ਚਾਚਾ। ਚਾਚਾ ਹਸ਼ਮਤ, ਅੱਜ ਮੇਰੇ ਘਰ ਦਾ ਬੂਆ ਕਿੱਦਾਂ ਭੁੱਲ ਗਿਆ ਤੂੰ? ਬਸ ਪੁੱਤ, ਆਪਣੀਆਂ ਜ਼ਮੀਨਾਂ ਦੇ ਆਇਆ ਸੀ। ਅੱਗੋਂ ਯਾਰ ਦੀਆਂ ਜ਼ਮੀਨਾਂ ਵੇਖੀਆਂ ਤੇ ਕਲੇਜੇ ਨੂੰ ਹੱਥ ਪੈ ਗਿਆ ਤੇ ਤੇਰੀ ਯਾਦ ਆਈ ਤੇ ਮੈਂ ਕਿਹਾ ਚਲੋ ਆਪਣੀ ਧੀ ਨੂੰ ਪਿਆਰ ਦੇ ਆਈਏ। ਸੁਣਾ ਮੇਰੀ ਧੀ। ਚਾਚਾ ਸੁਣਾਣਾ ਕੀ ਹੈ, ਅੱਬੇ ਦੇ ਜਾਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਭੈਣ ਭਰਾਵਾਂ ਦਾ ਅਸਲ ਚਿਹਰਾ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਉਹ ਹਾਲਾਤ ਮਾੜੇ ਹੋਣ ਨਾ ਪੁੱਤ ਤੇ ਬੰਦਾ ਪਹਿਚਾਣਿਆ ਜਾਂਦਾ ਵਾ ਕਿਹੜਾ ਆਪਣਾ ਵਾ ਤੇ ਕਿਹੜਾ ਬਗਾਨਾ ਵਾ। ਲੇਕਿਨ ਤੂੰ ਟੈਨਸ਼ਨ ਨਾ ਲੈ ਮੇਰੀ ਧੀ। ਚਾਚਾ ਟੈਨਸ਼ਨ ਵਾਲੀ ਤੇ ਗੱਲ ਆ। ਸਾਰੇ ਰਿਸ਼ਤੇਦਾਰ ਤੇ ਭੈਣ ਭਰਾ ਹੁਣ ਇਹ ਸੋਚਦੇ ਨੇ ਕਿਹੜੇ ਵੇਲੇ ਮੈਂ ਅੱਖਾਂ ਮੀਟਾਂ ਤੇ ਸਾਰੀ ਹਵੇਲੀ ਤੇ ਉਹ ਕਬਜ਼ਾ ਕਰਕੇ ਬਹਿ ਜਾਣ। ਜਾਇਦਾਦ ਜ਼ਮੀਨ ਤੇ ਰਹੀ ਨਹੀਂ ਤੇ ਹੁਣ ਉਹ ਇਸ ਹਵੇਲੀ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਉਹ ਹਵੇਲੀ ਦੇ ਮੈਂ ਕਬਜ਼ਾ ਨਹੀਂ ਪੁੱਤ ਕਿਸੇ ਨੂੰ ਕਰਨ ਦਿੰਦਾ। ਸਾਡੇ ਹੁੰਦਿਆਂ ਤੂੰ ਪਰੇਸ਼ਾਨ ਨਹੀਂ ਹੋਣਾ। ਇਹ ਸਮਝ ਵੀ ਤੇਰਾ ਪਿਓ ਤੇਰੇ ਸਿਰ ਤੇ ਹੈਗਾ ਵਾ। ਚਾਚਾ ਮੇਰਾ ਅੱਬਾ ਜਿੰਦਾ ਹੁੰਦਾ ਨਾ ਤੇ ਤੂੰ ਉਹਦੀਆਂ ਗੱਲਾਂ ਸੁਣਦਾ ਤੇ ਉਹ ਕਹਿੰਦਾ ਹੁੰਦਾ ਸੀ, ਧੀਏ ਮੈਂ ਤੇਰਾ ਵਿਆਹ ਬੜੀਆਂ ਰੀਝਾਂ ਨਾਲ ਕਰਨਾ ਤੇ ਉਹਨੂੰ ਬੜੇ ਚਾਅ ਸੀ ਮੇਰੇ ਵਿਆਹ ਦੇ, ਤੇ ਸਾਰੇ ਚਾਅ ਧਰੇ ਦੇ ਧਰੇ ਹੀ ਰਹਿ ਗਏ। ਚਾਚਾ ਉਹ ਪੁੱਤ ਪਰੇਸ਼ਾਨ ਨਾ ਹੋ, ਉਹ ਵਿਆਹ ਤੇਰਾ ਰੀਝਾਂ ਨਾਲ ਹੀ ਕਰਾਂਗੇ। ਮੈਂ ਤਾਂ ਸੋਚਿਆ ਉੱਥੇ ਸਭ ਕੁਝ ਠੀਕ ਹੋਣਾ ਵਾ, ਲੇਕਿਨ ਤੇਰੀਆਂ ਗੱਲਾਂ ਸੁਣ ਕੇ ਤੇ ਮੈਂ ਹੈਰਾਨ ਹੋ ਗਿਆ ਵਾਂ। ਤੂੰ ਪਰੇਸ਼ਾਨ ਨਹੀਂ ਹੋਣਾ, ਮੈਂ ਹੈਗਾ ਵਾਂ ਤੇਰਾ ਚਾਚਾ ਤੇਰੇ ਸਿਰ ਦੇ। ਤੇ ਨਾਲ ਇਹ ਦੱਸ ਇਹ ਤੇਰਾ ਖਾਣ ਪੀਣ ਕਿਸ ਤਰ੍ਹਾਂ ਹੋ ਰਿਹਾ ਵਾ? ਚਾਚਾ ਗੁਜ਼ਾਰਾ ਕਿੱਦਾਂ ਹੋਣ ਡਿਆ, ਤੈਨੂੰ ਅੱਗੇ ਵੀ ਦੱਸਿਆ ਕਿ ਇਸ ਹਵੇਲੀ ਦੇ ਲਾਲਚ ਨੂੰ ਆ ਕੇ ਮੇਰੇ ਭੈਣ ਭਰਾ ਖਿਦਮਤ ਕਰ ਜਾਂਦੇ ਆ ਤੇ ਨਾਲੇ ਵੱਡਾ ਭਰਾ ਰਾਤ ਨੂੰ ਆ ਕੇ ਇੱਥੇ ਹੀ ਸੌਂਦਾ ਮੇਰੇ ਕੋਲ, ਸਵੇਰੇ ਚਲਾ ਜਾਂਦਾ। ਬਸ ਇਦਾਂ ਹੀ ਸਾਰਾ ਨਿਜ਼ਾਮ ਚੱਲਣ ਦਿਆ। ਚੰਗਾ ਪੁੱਤ, ਮੈਂ ਹੁਣ ਚੱਲਦਾ ਵਾਂ ਤੇ ਕਿਸੇ ਸ਼ਾਇਦ ਦੀ ਪਰੇਸ਼ਾਨੀ ਨਹੀਂ ਲੈਣੀ ਤੇ ਨਾ ਵਿਆਹ ਵੱਲੋਂ ਪਰੇਸ਼ਾਨ ਹੋਣਾ। ਵਿਆਹ ਤੇਰਾ ਰੀਝਾਂ ਨਾਲ ਮੈਂ ਆਪ ਖੁਦ ਕਰਾਂਗਾ। ਕਿਸੇ ਸ਼ਾਇਦ ਦੀ ਜ਼ਰੂਰਤ ਹੋਵੇ ਤੇ ਮੈਨੂੰ ਫੋਨ ਕਰ ਦੇਣਾ ਵਾ। ਚੰਗਾ ਪੁੱਤ। ਚਾਚਾ ਤੂੰ ਹੀ ਆ ਗਿਆ, ਇੰਨਾ ਹੀ ਬਹੁਤ ਆ। ਕੋਈ ਸ਼ਾਇਦ ਦੀ ਲੋੜ। ਰੱਬ ਰੱਖਾ ਪੁੱਤ। ਹੈ ਉਹ ਇਮਲੀ ਬਦਮਾਸ਼, ਤੈਨੂੰ ਕੀ ਹੁੰਦਾ ਜਾਣ ਡਿਆ ਵਾ? ਤੂੰ ਤਾਂ ਕਿਸੇ ਪਾਸਿਓਂ ਨਹੀਂ ਸੋਹਣਾ ਆਉਣ ਡਿਆ। ਬੰਦ ਕਰੋ ਕੈਮਰਾ, ਇਹ ਸਹੀ ਨਹੀਂ ਹੈਗਾ। ਲੱਗਦਾ ਕਿ ਆ ਜ਼ਮੀਨਾਂ ਜਿੰਨੀਆਂ ਵੀ ਆ ਇੱਕ ਟਾਈਮ ਆਉਣਾ ਵਾ, ਇਹਨਾਂ ਸਾਰੀਆਂ ਜ਼ਮੀਨਾਂ ਤੇ ਸਿਰਫ ਇਮਲੀ ਬਦਮਾਸ਼ ਦਾ ਪੈਰਾ ਹੋਣਾ ਤੇ ਇਮਲੀ ਬਦਮਾਸ਼ ਦਾ ਹੀ ਕਬਜ਼ਾ ਹੋਣਾ। ਕੋਈ ਨਹੀਂ, ਫੇਕ ਹੀ ਅਜੇ ਰੰਗ ਤੇ ਨਹੀਂ ਸਹੀ ਤਰ੍ਹਾਂ ਆਉਣ ਡਿਆ। ਤੇ ਜਦੋਂ ਲੋਕਾਂ ਦੇ ਹੱਕ ਖਾਣੇ ਆ
ਗਰੀਬਾਂ ਨਾਲ ਜ਼ੁਲਮ ਕਰਨਾ ਤੇ ਚਿਹਰੇ ਤੋਂ ਰੌਣਕ ਤਾਂ ਉੱਡਦੀ ਹੀ ਉੱਡਦੀ ਹੈ। ਪਰ ਇਹ ਆ ਕਿ ਨਾ ਬੜਾ ਪੈਦਾ ਹੁੰਦਾ। ਪੂਰਾ ਪਿੰਡ ਜਾਣਦਾ ਇਮਲੀ ਬਦਮਾਸ਼ ਨੂੰ ਕਿ ਇਮਲੀ ਬਦਮਾਸ਼ ਧਰਤੀ ਤੇ ਪੈਰ ਰੱਖੇ ਧਰਤੀ ਹਿੱਲ ਪੈਂਦੀ ਆ। ਜਿਸ ਬਾਜ਼ਾਰ ਚੋਂ ਲੰਘੇ ਉਹ ਬਾਜ਼ਾਰ ਬੰਦ ਹੋ ਜਾਂਦੇ ਨੇ। ਅੱਧਾ ਪਿੰਡ ਇਮਲੀ ਦਾ ਆਪਣਾ ਹੋ ਗਿਆ। ਉਹਦੇ ਖੁੰਦੇ ਗਰੀਬ ਜਿਹੜੇ ਆ ਇਹਨਾਂ ਨੂੰ ਵੀ ਮੈਂ ਢਾਹ ਢੂ ਲੈਣਾ ਵਾ। ਰਹਿ ਮਗਰ ਕਿਹੜੀ ਗਈ ਜ਼ਮੀਨ। अस्सलाम वालेकुम इमली बदमाश। ਓਏ ਤੂੰ ਬਗੈਰ ਇਜਾਜ਼ਤ ਤੇ ਸਾਡੀਆਂ ਜ਼ਮੀਨਾਂ ਤੇ ਚੱਕਰ ਕੱਢਦਾ ਫਿਰਦਾ ਵਾ। ਤੈਨੂੰ ਤਮੀਜ਼ ਨਹੀਂ ਦਿੱਤੀ ਕਿਸੇ ਨੇ। बदमाश साहब ਤੁਹਾਨੂੰ ਕੀ ਮੈਂ ਪੁੱਛ ਕੇ ਆਉਣਾ ਸੀ? ਤੁਸੀਂ ਕਿਹੜਾ ਇੱਥੇ ਨੰਗੇ ਬੈਠੇ ਆ? ਓਏ ਬਕਵਾਸ ਨਾ ਕਰ ਡੱਡੂਆ ਜਿਹਾ। ਨੰਗਾ ਬੈਠਾ ਸੀ ਤੂੰ ਕਿਹੜਾ ਮੈਨੂੰ ਸਾਬਣ ਫੜਾਉਣ ਆ ਗਿਆ। ਸਾਬਣ ਛੱਡੋ ਬਦਮਾਸ਼। ਮੈਂ ਤੁਹਾਨੂੰ ਜ਼ਮੀਨ ਵੇਚੀ ਆ ਨਾ ਜਿਹੜੀ ਆਪਣੀ, ਉਹਦੇ ਮੈਨੂੰ ਪੈਸੇ ਦੇ ਦਿਓ। ਇਹ ਹੱਸਣ ਵਾਲੀ ਕਿਹੜੀ ਗੱਲ ਆ? ਮੈਂ ਪੈਸੇ ਮੰਗਣ ਡਿਆ ਵਾਂ। ਓਏ ਇਮਲੀ ਬਦਮਾਸ਼ ਨੇ ਕਦੀ ਕਿਸੇ ਦੇ ਪੈਸੇ ਨਹੀਂ ਦਿੱਤੇ। ਮੈਂ ਆਪਣਾ ਹੱਕ ਮੰਗਣ ਡਿਆ ਵਾਂ। ਓਏ ਇਮਲੀ ਨੇ ਸਾਰੀ ਜ਼ਿੰਦਗੀ ਹੱਕ ਹੀ ਖਾਦਾ ਵਾ। ਇਹ ਨਾ ਹੋਵੇ ਮੈਂ ਨਾ ਪੈਲੀਆਂ 'ਚ ਤੈਨੂੰ ਜੁੱਤੀਆਂ ਮਾਰ ਕੇ ਕੱਢਾਂ। ਮੈਨੂੰ ਦੇ ਦਿਓ ਮੇਰੇ ਪੈਸੇ ਤੇ ਮੈਂ ਇੱਥੋਂ ਚਲਾ ਜਾਵਾਂਗਾ। ਓ ਤੇਰੀਆਂ ਗੱਲਾਂ ਤੇ ਸਾਨੂੰ ਹਾਸਾ ਹੀ ਬੜਾ ਆਉਣ ਡਿਆ ਵਾ। ਤੂੰ 6 ਮਹੀਨਿਆਂ ਦੀ ਗੱਲ ਕਰਦਾ। ਇੱਥੇ 6 ਸਾਲ ਬੰਦੇ ਸਾਡੇ ਪਿੱਛੇ ਰੁਲਦੇ ਨੇ। ਅਸੀਂ ਕਿਸੇ ਨੂੰ ਕੁਝ ਨਹੀਂ ਦੇਈਦਾ ਤੇ ਤੂੰ ਵੀ ਇੱਥੋਂ ਚੁੱਪ ਕਰਕੇ ਤਿੱਤਰ ਹੋ। ਚੁੱਪ ਕਰਕੇ ਤਾਂ ਮੈਂ ਚਲਾ ਜਾਵਾਂਗਾ। ਮੈਂ ਆਪਣੀ ਧੀ ਦਾ ਵਿਆਹ ਕਰਨਾ ਤੇ ਮੁੰਡੇ ਵਾਲੇ ਮੈਨੂੰ ਦਿਨ ਪੁੱਛਣ ਡਏ ਆ, ਦਿਨ ਦੇ ਸਾਨੂੰ। ਮੈਂ ਦਿਨ ਕਿੰਜ ਦੇ ਦੇਵਾਂ? ਮੇਰੇ ਕੋਲ 1 ਰੁਪਈਆ ਨਹੀਂ ਹੈਗਾ। ਤੂੰ ਮੈਨੂੰ ਪੈਸੇ ਦੇ ਮੇਰੇ, ਮੈਂ ਆਪਣੀ ਧੀ ਦੇ ਹੱਥ ਪੀਲੇ ਕਰਾਂ ਤੇ ਇੱਥੋਂ ਚਲੇ ਜਾਵਾਂ ਫਿਰ। ਓਏ ਦਿਮਾਗ ਤੋਂ ਸਿਆਣਿਆ ਤੇ ਕੱਦ ਤੋਂ ਬਚਿਆ। 1 ਰੁਪਈਆ ਚਾਹੀਦਾ ਤੈਨੂੰ ਮੈਂ ਦੇ ਦੇਣਾ। ਉੱਥੇ ਜਾ ਕੇ ਚੀਜ਼ ਖਾ ਲਈ। ਮੈਂ ਫਕੀਰ ਨਹੀਂਗਾ ਬਦਮਾਸ਼ਾ, ਮੈਂ ਆਪਣਾ ਹੱਕ ਮੰਗਣ ਡਿਆ ਵਾਂ। ਇਹ ਹੱਸ ਕੇ ਗੱਲ ਨਾ ਟਾਲ। ਇਮਲੀ ਬਦਮਾਸ਼ ਨੇ ਇਦਾਂ ਦੇ ਕਈ ਫਕੀਰ ਕਰ ਦਿੱਤੇ ਨੇ। ਜਾ ਟੁਰ ਜਾ ਇੱਥੋਂ। ਕੋਈ ਮੈਂ ਪੈਸਾ ਖਾਲੀ ਨਹੀਂ। ਹੱਥ ਨਹੀਂ ਜਾਣਾ, ਮੈਂ ਆਪਣੇ ਪੈਸੇ ਲੈ ਕੇ ਜਾਣੇ ਇੱਥੋਂ। ਮੇਰਾ ਦਿਮਾਗ ਨਾ ਖਰਾਬ ਕਰ ਡਾਉਨ। ਇਹ ਨਾ ਹੋਵੇ ਕਿ ਪਿੰਡ ਵਾਲੇ ਕਹਿਣ ਇੱਕ ਤਾਂ ਬੱਚਾ ਛੋਟਾ ਸੀ ਉੱਤੋਂ ਇਹਨੇ ਮਾਰ ਮਾਰ ਕੇ ਹੋਰ ਛੋਟਾ ਕਰ ਦਿੱਤਾ। ਜਾ ਚਲੇ ਜਾ, ਕੋਈ ਪੈਸਾ ਪੂਸਾ ਨਹੀਂ ਹੈਗਾ। ਔਰ ਥਾਣਾ ਤੇ ਉਹ ਕਚਹਿਰੀਆਂ ਜਾ, ਜਿਹਨੂੰ ਮਰਜ਼ੀ ਦੱਸ ਜਾ ਕੇ। ਜੋ ਮਰਜ਼ੀ ਹੋ ਜਾਵੇ, ਮੈਂ ਪੈਸੇ ਲੈ ਤੋਂ ਬਗੈਰ ਨਹੀਂ ਜਾਣਾ ਇੱਥੋਂ। ਇਹ ਨਾ ਹੋਵੇ ਡਾਉਨ ਕਿ ਮੈਂ ਤੈਨੂੰ ਹੁਣ ਪੈਸੇ ਦੇ ਕੇ ਹੀ ਤੋਰਾਂ। ਜਾ ਚਲੇ ਜਾ ਮੇਰੇ ਡੇਰੇ ਤੋਂ। ਮੈਂ ਤੈਨੂੰ ਫਿਰ ਕਹਿ ਡਿਆ, ਮੈਂ ਪੈਸੇ ਲੈ ਕੇ ਜਾਣੇ ਇੱਥੋਂ। ਉਹ ਤੈਨੂੰ ਮੈਂ ਕਹਿੰਦਾ ਚਲੇ ਜਾ ਇੱਥੋਂ, ਚਲੇ ਜਾ ਇੱਥੋਂ। ਜਾ ਚਲੇ ਜਾ, ਜਾ ਚਲੇ ਜਾ ਇੱਥੋਂ। ਦਿਮਾਗ ਨਾ ਖਰਾਬ ਕਰ ਇਮਲੀ ਦਾ। ਤੂੰ ਮੈਨੂੰ ਮਾਰਨ ਡਿਆ ਵਾ। ਓਏ ਤੈਨੂੰ ਮੈਂ ਮਾਰਨ ਡਿਆ? ਓਏ ਮੇਰਾ ਦਿਮਾਗ ਖਰਾਬ ਹੋ ਗਿਆ ਤੇ ਮੈਂ ਤੈਨੂੰ ਜਾਨੋਂ ਹੀ ਮਾਰ ਦੇਣਾ। ਹਾਲੇ ਤਾਂ ਸਿਰਫ ਤੈਨੂੰ ਤੇਰੇ ਡੰਡੇ ਨਾਲ ਹੀ ਮਾਰਿਆ ਵਾ। ਜਾ ਟੁਰ ਜਾ ਇੱਥੋਂ। ਇਹ ਨਾ ਹੋਵੇ ਕਿ ਮੈਂ ਤੇਰਾ ਫੁੱਟਬਾਲ ਬਣਾ ਕੇ ਤੈਨੂੰ ਸਟਾਮ ਤੱਕ ਛੱਡ ਦੇਵਾਂ। ਜਾ ਚਲੇ ਜਾ। ਓਏ ਅੱਲਾ ਦੇ ਕਹਿਣ ਤੋਂ ਡਰ, ਜੇ ਇਹ ਗੱਲ ਆ ਤੇ ਮੈਂ ਤੇ ਕੋ ਪੈਸੇ ਲੈ ਲਾਂਗਾ। ਉਹ ਚੱਲ ਜਾ, ਚਲੇ ਜਾ। ਇਹ ਨਾ ਹੋਵੇ ਮੈਂ ਤੇਰਾ ਰੋਡ ਤੇ ਚੌਕਾ ਮਾਰ ਦੇਵਾਂ। ਤੇਰੇ ਕੋਲ ਲੈ ਹੁੰਦੇ ਤੇ ਲੈ ਲਈ ਪੈਸੇ। ਇਮਲੀ ਨੇ ਕਈ ਤੇਰੇ ਵਰਗੇ ਦੇਖੇ ਆ। ਜੱਗ ਜਾਣਦਾ ਇਮਲੀ ਨੂੰ। ਉਹ ਕੀ ਗੱਲ ਆ ਡਾਊਨ ਰੋਂਦਾ ਆਉਣੇ ਆ ਤੂੰ? ਉੱਤੇ ਬੈ, ਰੌਲਾ ਕੀ ਆ? ਖੁੱਲ ਕੇ ਦੱਸ। ਰੋਈ ਆਣੇ ਆ ਵਾ ਹੈ? ਇਮਲੀ ਬਦਮਾਸ਼ ਨੇ ਮੈਨੂੰ ਮਾਰਿਆ। ਓਏ ਉਹਨੇ ਤੈਨੂੰ ਕਿਉਂ ਮਾਰਿਆ ਵਾ? ਇਹ ਉਹਦੀ ਕੀ ਜ਼ਰੂਰਤ ਵਾ ਵੀ ਸਾਡੇ ਪਿੰਡ ਦੇ ਬੰਦਿਆਂ ਨੂੰ ਹੱਥ ਲਾਵੇ? ਉਹ ਰੋਈ ਜੰਨਾ, ਕੋਈ ਗੱਲ ਦੱਸੇਗਾ? ਚੌਧਰੀ ਸਾਹਿਬ, ਉਹਨੂੰ ਮੈਂ 12 ਲੱਖ ਦੀ ਆਪਣੀ ਜ਼ਮੀਨ ਵੇਚੀ ਸੀ ਚੱਲ। ਤੇ ਉਹਦੇ ਵਿੱਚੋਂ ਉਹਨੇ 2 ਲੱਖ ਰੁਪਈਆ ਪਹਿਲੇ ਮੈਨੂੰ ਦੇ ਦਿੱਤਾ ਹਾਂ ਤੇ 10 ਲੱਖ ਦਾ ਉਹਨੇ 4 ਮਹੀਨਿਆਂ ਦਾ ਮੈਨੂੰ ਵਾਅਦਾ ਕੀਤਾ ਸੀਗਾ। ਸਹੀ। ਤੇ ਹੁਣ 6 ਮਹੀਨੇ ਹੋ ਗਏ ਆ ਤੇ ਉਹਨੇ ਮੇਰੇ ਪੈਸੇ ਨਹੀਂ ਮੈਨੂੰ ਦਿੱਤੇ। ਪਰ ਤੂੰ ਉਹ ਫਰਾਡੀਏ ਦੇ ਹੱਥੀ ਕਿੱਦਾਂ ਚੜ ਗਏ ਆ? ਚੌਧਰੀ ਸਾਹਿਬ, ਮੇਰੇ ਨਸੀਬ ਮਾੜੇ, ਮੈਂ ਜ਼ਮੀਨ ਵੇਚ ਬੈਠਾ। ਮੈਂ ਆਪਣੀ ਧੀ ਦੀ ਸ਼ਾਦੀ ਕਰਨੀ ਸੀ ਤੇ ਮੈਂ ਜਦੋਂ ਉਹ ਕੋ ਪੈਸੇ ਲੈਣ ਗਿਆ ਤੇ ਉਹਨੇ ਮੈਨੂੰ ਬਹੁਤ ਮਾਰਿਆ, ਬਹੁਤ ਮਾਰਿਆ। ਓਏ ਉਹਦੀ ਐਸੀ ਦੀ ਤੈਸੀ ਹੋਈ ਇਮਲੀ ਦੀ। ਹੁਣ ਦੱਸ ਤੂੰ ਕੀ ਚਾਹੁੰਦਾ ਵਾ? ਚੌਧਰੀ ਸਾਹਿਬ, ਰੱਬ ਤੋਂ ਬਾਅਦ ਇੱਕ ਤੁਸੀਂ ਮੇਰਾ ਸਹਾਰਾ ਹੋ ਤੇ ਤੁਹਾਡੀ ਮਿਹਰਬਾਨੀ। ਉਹਦੇ ਕੋਲੋਂ ਮੇਰੇ ਪੈਸੇ ਲੈ ਲਓ, ਪੈਸੇ ਲੈ ਲਓ। ਪਰੇਸ਼ਾਨ ਨਾ ਹੋ, ਤੂੰ ਚੌਧਰੀ ਹਸ਼ਮਤ ਦੇ ਡੇਰੇ ਤੇ ਆਇਆ ਵਾ। ਉਹ ਕੀ ਉਹਦੇ ਵੱਡੇ ਵੀ ਪੈਸੇ ਤੈਨੂੰ ਦੇਣਗੇ। ਇਮਲੀ ਨੂੰ ਮੈਂ ਆਪ ਫੋਨ ਕਰਦਾ ਵਾਂ। ਚੌਧਰੀ ਹਸ਼ਮਤ ਦਾ ਫੋਨ? ਉਹ ਵੀ ਇਮਲੀ ਨੂੰ? ਹਾਂਜੀ ਚੌਧਰੀ ਸਾਹਿਬ। ਓਏ ਇਮਲੀ,
ਇਹ ਡੌਨ ਮੇਰੇ ਕੋਲ ਰੋਂਦਾ ਆਇਆ ਵਾ, ਇਹਨੂੰ ਮਾਰਿਆ ਤੂੰ? ਨਹੀਂ ਚੌਧਰੀ ਸਾਹਿਬ, ਇਹਨੂੰ ਮੈਂ ਕਾਹਤੋਂ ਮਾਰਨਾ ਵਾ? ਇਹ ਤੁਹਾਡੇ ਕੋਲ ਕੀ ਲੈਣ ਆ ਗਿਆ? ਸੁਣਿਆ ਤੂੰ ਇਹਦੇ ਪੈਸੇ ਵੀ ਦੇਣੇ 10 ਲੱਖ। ਉਹ ਨਹੀਂ ਨਹੀਂ ਚੌਧਰੀ ਸਾਹਿਬ, ਉਹ ਤੇ ਮੇਰੇ ਸਾਹਮਣੇ ਬੈਠਾ ਵਾ, ਕਹਿ ਰਿਹਾ ਵੀ ਇਹਨੇ ਮੇਰਾ 10 ਲੱਖ ਰੁਪਏ ਦੇਣਾ ਵਾ। ਇਹ ਝੂਠ ਬੋਲ ਰਿਹਾ ਵਾ। ਮੈਂ ਤੇ ਕੋਈ ਜ਼ਮੀਨ ਲਈ ਆ, ਇਹਨੂੰ ਪੈਸੇ ਦੇਤੇ ਆ ਸਾਰੇ। ਓਏ ਬਕਵਾਸ ਬੰਦ ਕਰ, ਝੂਠ ਇਹ ਨਹੀਂ ਤੂੰ ਬੋਲ ਰਿਹਾ ਵਾ। ਤੂੰ ਇਹਦਾ 10 ਲੱਖ ਰੁਪਏ ਦੇਣਾ ਵਾ ਤੇ ਹੁਣ 10 ਨਹੀਂ 12 ਲੱਖ ਰੁਪਏ ਤੇਰੇ ਕੋਲ ਮੈਂ ਲੈ ਕੇ ਜਾਵਾਂਗਾ। ਚੌਧਰੀ ਅਸ਼ਮਤ ਤੇਰੇ ਕੋਲ ਆਵੇਗਾ ਤੇ ਕੱਲ ਸ਼ਾਮ ਤੱਕ ਤੇਰੇ ਕੋਲ ਟਾਈਮ ਹੀ ਚੇਂਜ ਰੱਖੀ, ਪੈਸਿਆਂ ਦਾ ਬੰਦੋਬਸਤ ਕਰਕੇ ਰੱਖ ਬਸ। ਓਏ ਲਾਂਤੀ ਜਿਹਾ ਚੌਧਰੀ ਅਸ਼ਮਤ ਕੋ ਕਾਹਤੋਂ ਚਲਾ ਗਿਆ? ਦੱਸ ਯਾਰ, ਮੈਂ ਇਹਨੂੰ ਕੁੱਟ ਵੀ ਐਵੇਂ ਹੀ ਦਿੱਤਾ। ਇਹਨੂੰ ਮੈਂ 5 ਲੱਖ ਰੁਪਇਆ ਦੇ ਦੇਣਾ ਸੀ 10 ਲੱਖ ਦੇ ਵਿੱਚੋਂ। ਚੌਧਰੀ ਅਸ਼ਮਤ ਅੱਗੇ ਜ਼ਾਲਮ, ਉਤੋਂ ਨਿਹਰਾ ਭੂੰਡਾ ਦਾ ਖੱਖੜ। ਜ਼ੁਬਾਨ ਦਾ ਐਡਾ ਪੱਕਾ ਬੰਦਾ ਵਾ ਉਹ, ਜੇ ਉਹਨੇ 12 ਲੱਖ ਕਿਹਾ ਤਾਂ ਉਹਨੇ 12 ਹੀ ਲੈਣਾ ਵਾ। और डॉन परेशान नहीं होना, चौधरी अशमत तेरे नाल आप जाएगा ਤੇ ਉਹਦੇ ਕੋਲ ਪੈਸੇ ਲੈ ਕੇ ਆਵਾਂਗੇ ਆਪਾਂ। ਚੌਧਰੀ ਸਾਹਿਬ ਅੱਲਾ ਤੁਹਾਡਾ ਭਲਾ ਕਰੇ। ਚੱਲ ਇਮਲੀ ਉੱਠ, ਉਹਦੇ ਲਈ ਪੈਸਿਆਂ ਦਾ ਇੰਤਜ਼ਾਮ ਕਰ। ਇਹ ਨਾ ਹੋਵੇ ਤੇਰੀ ਉਹ ਬਦਮਾਸ਼ੀ ਕੱਢ ਦੇਵੇ। ਇੱਥੇ ਰੱਖ ਬੈਠਾ ਪੈਸੇ, ਇੱਥੋਂ ਚੌਧਰੀ ਅਸ਼ਮਤ ਨੇ ਮੇਰੀ ਜਾਨ ਕੱਢ ਦੇਣੀ ਹੈ। ਟੈਨਸ਼ਨ ਨਾ ਲੈ, ਲੱਭ ਜਾਂਦਾ ਵਾ। ਉਹ ਲੱਗਾ ਹੀ ਉਹ, ਹੈ ਹਾਂ ਲੱਗਾ ਹੀ ਉਹ। ਨਜ਼ਰ ਆ ਗਿਆ। ਓਏ ਇਮਲੀ, ਇਹ ਕਰਨੇ ਇੱਥੇ? ਉਹ ਚੌਧਰੀ ਸਾਹਿਬ, ਉਹ 12 ਲੱਖ ਰੁਪਇਆ ਮੈਂ ਕਿਤੇ ਇੱਥੇ ਲੁਕੋਇਆ ਸੀ, ਉਹ ਹੀ ਲੱਭ ਰਿਹਾ ਸੀ। ਪੂਰੇ ਪਿੰਡ 'ਚ ਤੈਨੂੰ ਲੱਭ ਲੱਭ ਕੇ ਮੈਂ ਥੱਕ ਗਿਆ, ਆਖਰ ਤੂੰ ਲੱਭ ਹੀ ਗਿਆ ਨਾ। ਚੌਧਰੀ ਸਾਹਿਬ 12 ਲੱਖ ਰੁਪਏ ਤੁਹਾਡੇ ਪੈਸੇ ਲੱਭਣ ਡਿਆ ਸੀ, ਮੈਂ ਕਿਹਾ ਮੈਂ ਡੇਰੇ ਤੇ ਆਪ ਪਹੁੰਚਾ ਕੇ ਆਉਣਾ। ਚੌਧਰੀ ਸਾਹਿਬ, ਓਏ ਹਲਾਲ ਦੀ ਕਮਾਈ ਹੁੰਦੀ ਨਾ ਤੇ ਤੂੰ ਘਰ ਰੱਖਦਾ, ਹਰਾਮ ਲੁਕਾਉਣਾ ਫਿਰਦਾ। ਦੇ ਡੌਨ ਦੇ ਪੈਸੇ। ਡੌਨ ਫੜ ਪੈਸੇ ਆਪਣੇ। ਇੱਕ ਮਿੰਟ ਚੌਧਰੀ ਸਾਹਿਬ, ਲੱਭ ਤਾਂ ਲੈਣ ਦੋ। ਹੈਲੋ 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 ਚੌਧਰੀ ਸਾਹਿਬ, ਚੌਧਰੀ ਸਾਹਿਬ ਡੌਨ ਪੈਸੇ ਫੜ ਆਪਣੇ। ਆ 12 ਲੱਖ ਰੁਪਇਆ ਤੁਹਾਡੀ ਇਮਾਰਤ। ਲਓ ਡੌਨ ਸਾਹਿਬ, ਖੁਸ਼ ਹੋ ਤੁਸੀਂ ਹੁਣ? ਹਾਂਜੀ ਲਓ ਜੀ, ਮੇਰੀ ਜਗ੍ਹਾ ਤੇ ਪੈਸੇ ਦੇ ਦਿੱਤੇ ਚੌਧਰੀ ਸਾਹਿਬ। ਅੱਗੇ ਤੋਂ ਗੱਲ ਰੇਂਜ ਲਾ ਲਾ, ਪਿੰਡ ਦੇ ਵਿੱਚ ਕਿਸੇ ਨੂੰ ਤੰਗ ਨਹੀਂ ਕਰਨਾ, ਨਹੀਂ ਤੇ ਤੇਰੀਆਂ ਲੱਤਾਂ ਬਾਹਾਂ ਲਾ ਕੇ ਪਿੰਡ 'ਚ ਸੁੱਟ ਦਿਆਂਗਾ ਮੈਂ। ਚੌਧਰੀ ਸਾਹਿਬ, ਜੋ ਤੁਸੀਂ ਹੁਕਮ ਕਰਨਾ ਉਹੀ ਹੋਣਾ ਹੁਣ। ਉਹੀ ਹੋਣਾ ਵਾ। ਚੱਲ ਡੌਨ ਚੱਲੀਏ। ਕੀ ਫਾਇਦਾ ਇਮਲੀ ਇਦਾਂ ਦੀ ਬਦਮਾਸ਼ੀ ਦਾ? ਉਹਲੇ ਵੱਡੇ ਬਦਮਾਸ਼ ਆਣ ਕੇ ਪੈਸੇ ਹੀ ਲੈ ਗਿਆ ਤੇਰੇ ਕੋਲ। ਲੈ ਡੌਨ ਪੁੱਤ, ਤੇਰਾ ਤਾਂ ਕੰਮ ਕਰ ਦਿੱਤਾ ਅਸੀਂ। ਚੌਧਰੀ ਸਾਹਿਬ, ਤੁਸੀਂ ਬੜੀ ਵੱਡੀ ਨੇਕੀ ਮੇਰੇ ਤੇ ਕੀਤੀ ਆ। ਇਹਨਾਂ ਪੈਸਿਆਂ ਦੇ ਨਾਲ ਮੈਂ ਆਪਣੀ ਧੀ ਦਾ ਵਿਆਹ ਕਰ ਦਾਂਗਾ, ਤੂੰ ਆਪਣੇ ਘਰ ਟੁਰ ਜਾਏਗੀ। ਤੇ ਆ 12 ਲੱਖ ਆ, ਤੇ 12 ਲੱਖ ਦੇ ਵਿੱਚੋਂ 2 ਲੱਖ ਰੁਪਈਆ ਤੁਸੀਂ ਆਪਣਾ ਲੈ ਲਓ ਤੇ 10 ਲੱਖ ਮੈਨੂੰ ਦੇ ਦਿਓ। ਉਹ ਮੈਨੂੰ ਇਹਨਾਂ ਪੈਸਿਆਂ ਦੀ ਜ਼ਰੂਰਤ ਨਹੀਂ ਹੈਗੀ ਡੌਨ, ਅੱਲਾ ਦਾ ਦਿੱਤਾ। ਚੌਧਰੀ ਅਸ਼ਮਤ ਕੋਲ ਬਹੁਤ ਕੁਛ ਹੈਗਾ ਵਾ। ਉਹ ਨਾਲੇ ਸਾਡਾ ਯਾਰ ਰਹਿਮਤ ਫੌਤ ਹੋ ਗਿਆ ਤੇ ਉਹਦੀ ਧੀ ਨਾਲ ਮੈਂ ਵਾਅਦਾ ਕੀਤਾ ਸੀ ਵੀ ਤੇਰਾ ਵਿਆਹ ਧੂਮ-ਧਾਮ ਨਾਲ ਮੈਂ ਕਰਾਂਗਾ, ਤੇ ਇਹ 2 ਲੱਖ ਰੁਪਈਆ ਸਾਡੇ ਵੱਲੋਂ ਜਾ ਕੇ ਸਾਡੀ ਉਸ ਧੀ ਨੂੰ ਦੇ ਦੇ। ਚੌਧਰੀ ਸਾਹਿਬ, ਇਹ ਨੇਕੀ ਦਾ ਕੰਮ ਆ, ਤੁਹਾਨੂੰ ਕੱਲਿਆਂ ਨਹੀਂ ਕਰਨ ਦੇਵਾਂਗਾ। ਇਸ ਨੇਕੀ ਦੇ ਕੰਮ 'ਚ ਮੰਮੀ ਸ਼ਾਮਲ ਹੋਵਾਂਗਾ। ਇਹ 2 ਲੱਖ ਰੁਪਈਆ ਨਹੀਂ ਤੁਹਾਡਾ, ਤੇ ਮੈਂ ਆਪਣਾ ਵੀ 2 ਲੱਖ ਰੁਪਈਆ ਪਾ ਕੇ ਤੇ 4 ਲੱਖ ਰੁਪਈਆ ਉਸ ਧੀ ਨੂੰ ਦੇ ਕੇ ਆਵਾਂਗਾ, ਤੇ ਉਹਦਾ ਵੀ ਵਿਆਹ ਹੋ ਜਾਏਗਾ ਤੇ ਧੂਮ ਧਾਮ ਨਾਲ ਆਪਣੇ ਘਰ ਚਲੇ ਜਾਏਗੀ। ਇਹ ਸਿਆਣਿਆਂ ਨੇ ਸੱਚ ਹੀ ਕਿਹਾ ਵਾ, ਇਹ ਬੰਦਾ ਜਦੋਂ ਨੇਕੀ ਦੀ ਨੀਅਤ ਕਰ ਦਿੰਦਾ ਨਾ ਤੇ ਰੱਬ ਰਸਤੇ ਆਪ ਖੋਲ ਦਿੰਦਾ ਵਾ। ਸਾਨੂੰ ਇਹ ਤੇਰੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਹੈ ਡੌਨ।